ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਰੁਖ ਕਰੀਏ ਜ਼ੀਰੇ ਦਾ। ਕੱਲ੍ਹ ਨੂੰ ਜ਼ੀਰੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਣੀ ਹੈ ਜੀ। ਬਿਲਕੁਲ ਜੀ, ਇਹ 32 ਜਥੇਬੰਦੀਆਂ ਦੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਜੀ। ਅਸੀਂ ਅੱਜ ਦੁਪਹਿਰੇ ਗੱਲਾਂ ਕਰ ਰਹੇ ਸਾਂ ਤੇ ਅਸੀਂ ਇੱਕ ਸਵਾਲ ਛੱਡਿਆ ਕਿ ਕੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਵੇਂ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਕਿਸਾਨ ਅੰਦੋਲਨ ਖੜਾ ਹੋ ਗਿਆ ਸੀਗਾ, ਕਿ ਪੰਜਾਬ ਸਰਕਾਰ ਨੇ ਆਪਣੇ ਖਿਲਾਫ ਆਪਣੇ ਆਪ ਹੀ ਇੱਕ ਅੰਦੋਲਨ ਖੜਾ ਕਰ ਲਿਆ। ਉਹਦਾ ਇੱਕ ਕਾਰਨ ਇਹ ਹੈ ਕਿ ਇੱਕ ਤੇ 5 ਮਹੀਨੇ ਸੁੱਤੇ ਰਹੇ ਜੀ, ਫਿਰ ਜਿਵੇਂ ਆਂਦੇ ਹੁੰਦੇ ਨਾ ਕਿ ਪਿੰਡ ਦੇ ਕੋਲ ਆ ਕੇ ਪੌਲੇ ਹੱਥ 'ਚ ਫੜ ਕੇ ਭੱਜਣ ਲੱਗ ਪੈਣਾ। ਫਿਰ ਮੀਟਿੰਗ ਬੁਲਾ ਲਈ ਉਹਨਾਂ ਦੇ ਨਾਲ, ਮੀਟਿੰਗ ਬੁਲਾ ਕੇ ਉਸ ਤੋਂ ਬਾਅਦ ਮੰਤਰੀ ਘੱਲ ਦਿੱਤਾ। ਮੰਤਰੀ ਉੱਥੇ ਜਾ ਕੇ ਉਹਨਾਂ ਨੂੰ ਨਹੀਂ ਮਨਾ ਸਕਿਆ। ਉਹਨਾਂ ਨੇ ਕਿਹਾ ਕਿ ਅਸੀਂ ਤੇ ਨਹੀਂ ਉੱਠਣਾ ਇੱਥੋਂ। ਇਹ ਕਹਿੰਦੇ ਸਨ ਕਿ ਤੁਸੀਂ ਉੱਠ ਜਾਓ ਰਜ਼ਾਮੰਦਗੀ ਦੇ ਨਾਲ, 1 ਮਹੀਨੇ ਦਾ ਵਕਫਾ ਦੇ ਦਿਓ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਸਾਰਾ ਕੰਮ ਤੇਜ਼ ਕਰ ਦਿਆਂਗੇ। ਉਹਨਾਂ ਨੇ ਕਿਹਾ ਕਿ ਅਸੀਂ ਤੇ ਬੈਠੇ ਹੀ ਆ 5 ਮਹੀਨੇ ਦੇ, 1 ਮਹੀਨਾ ਹੋਰ ਸਹੀ, ਇੱਕ ਦੁੱਖ ਹੋਰ ਸਹੀ। ਉਹ ਕਹਿੰਦੇ ਕਿ 1 ਮਹੀਨਾ ਹੋਰ ਸਹੀ। ਤਾਂ ਇੱਥੋਂ ਗੱਲਬਾਤ ਟੁੱਟ ਗਈ। ਪਰ ਇਹਨਾਂ ਨੇ ਕੀ ਕੀਤਾ ਕਿ ਅਗਲੇ ਦਿਨ, ਹਾਲਾਂਕਿ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਰਹੇ ਕਿ ਪਰਚੇ ਰੱਦ ਕਰਾਂਗੇ, ਨਾਲੇ ਪਰਚੇ ਦਰਜ ਕਰ ਦਿੱਤੇ ਉਹਨਾਂ ਨੇ, ਨਾਲੇ ਬੰਦੇ ਉਹਨਾਂ ਦੇ ਫੜ ਲਏ, ਨਾਲੇ ਧੂਆ ਘੜੀਸ ਕੀਤੀ, ਨਾਲੇ ਇੱਕ ਥਾਂ ਤੇ ਜਿੱਥੇ ਉਹਨਾਂ ਦਾ ਚੱਲਦਾ ਸੀਗਾ ਸੰਘਰਸ਼, ਇੱਕ ਤਾਂ ਹੈ ਨਾ ਮੇਨ ਜਿੱਥੇ ਪੱਕਾ ਮੋਰਚਾ ਲੱਗਾ, ਦੂਸਰਾ ਜਿਹੜਾ ਮੇਨ ਰੋਡ ਵਾਲੀ ਸਾਈਡ, ਤਾਂ ਉੱਥੋਂ ਉਹਨਾਂ ਦਾ ਉਹ ਪੜਾਅ ਵੀ ਪੁੱਟ ਦਿੱਤਾ। ਇਸ ਕਰਕੇ ਫੇਰ ਹੋਇਆ ਕਿ ਜਿਵੇਂ ਹੀ ਇਸ ਗੱਲ ਦੀ ਫੋਟੋ, ਵੀਡੀਓ ਜਾਂ ਸੂਚਨਾ ਲੋਕਾਂ ਤੱਕ ਪਹੁੰਚੀ ਕਿ ਇਹ ਤਾਂ ਇਸ ਰਾਹ ਤੇ ਚੱਲ ਪਿਆ। ਹਾਲਾਂਕਿ ਦੇਖੋ ਗੱਲ ਕੀ ਹੈ ਕਿ ਕੱਲ ਨੂੰ ਇੱਕ ਪਾਸੇ ਤੇ ਮੀਟਿੰਗ ਹੈ ਕਿਸਾਨ ਜਥੇਬੰਦੀਆਂ ਦੀ, ਦੂਸਰੇ ਪਾਸੇ ਤਰੀਕ ਵੀ ਹੈ ਨਾ ਚੰਡੀਗੜ੍ਹ ਦੇ ਵਿੱਚ, ਸੁਣਵਾਈ ਵੀ ਹੋਏਗੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ ਦੀ। ਹਾਂਜੀ, ਤਾਂ ਇਹਨਾਂ ਨੇ ਕੁਛ ਨਾ ਕੁਛ ਜਾ ਕੇ ਤਾਂ ਪੇਸ਼ ਕਰਨਾ ਹੈ ਨਾ ਕਿ ਦੇਖੋ ਜੀ ਆਹ ਲਾਂਘਾ ਖੁਲਾ ਦਿੱਤਾ, ਆਹ ਗੇਟ ਖੁਲਾ ਦਿੱਤਾ ਵਗੈਰਾ ਵਗੈਰਾ, ਉਹ ਸਾਰੀਆਂ ਚੀਜ਼ਾਂ ਤੇ ਜਾ ਕੇ ਖਾਊਗੇ। ਸੋ ਇਸ ਕਰਕੇ ਇਹਨਾਂ ਨੇ ਆਪਣਾ ਪੈਂਤੜਾ ਅਖਤਿਆਰ ਕੀਤਾ। ਪਰ ਉਹ ਜਿਵੇਂ ਮੈਂ ਕਿਹਾ ਕਿ ਠੀਕ ਆ, ਇਹਨਾਂ ਵਾਸਤੇ ਵੀ ਉਹ ਜ਼ਰੂਰੀ ਸੀਗਾ, ਕੁਛ ਨਾ ਕੁਛ ਕਰਕੇ ਲੈ ਜਾਂਦੇ, ਨਹੀਂ ਤਾਂ ਫਿਰ ਅਦਾਲਤੀ ਅਵਕਿਆ ਦਾ ਮਸਲਾ ਬਣ ਜਾਂਦਾ। ਪਰ ਇਹ ਮਸਲਾ ਉਹ ਤੋਂ ਅੱਗੇ ਜਾ ਕੇ ਦੂਸਰੇ ਪਾਸੇ ਜੇ ਦੇਖੀਏ ਤਾਂ ਬਹੁਤ ਵੱਡਾ ਬਣਦਾ ਨਜ਼ਰ ਆ ਰਿਹਾ, ਕਿਉਂਕਿ ਕੱਲ ਇਹਨਾਂ ਨੇ ਇੱਕ ਪੜਾਅ ਜਿਹੜਾ ਕਿਸਾਨਾਂ ਦਾ ਉੱਥੇ ਉਹਨਾਂ ਨੇ ਬਣਾਇਆ ਸੀਗਾ ਉਸਨੂੰ ਚੁੱਕ ਦਿੱਤਾ। ਅੱਜ ਉਗਰਾਹਾਂ ਵਾਲੇ ਗਏ, ਇਹਨਾਂ ਨੇ ਜਿਹੜੀ ਉੱਥੇ ਬੈਰੀਕੇਡਿੰਗ ਵਗੈਰਾ ਕੀਤੀ ਸੀ ਉਹ ਪਰੇ ਕਰਕੇ ਸੁੱਟ ਦਿੱਤੀ। ਹੁਣ ਉਗਰਾਹਾਂ ਗਰੁੱਪ ਉੱਥੇ ਪਹੁੰਚ ਗਿਆ ਤੇ ਦੱਸਦੇ ਕਿ ਇੱਕ ਸਾਈਡ ਤੇ ਵੀ ਜਾ ਕੇ ਬਹਿ ਗਏ ਨੇ। ਤਾਂ ਤੁਹਾਨੂੰ ਪਤਾ ਹੈ ਨਾ ਕਿ ਜਦੋਂ ਉਗਰਾਹਾਂ ਵਾਲੇ ਬਹਿ ਜਾਂਦੇ ਆ ਤਾਂ ਇਹਨਾਂ ਦਾ ਕੈਡਰ ਹੌਲੀ ਹੌਲੀ ਕਿ ਜੇ ਜੁੜਨਾ ਸ਼ੁਰੂ ਹੋ ਜਾਵੇ ਤਾਂ ਇੱਕ ਮੋਰਚਾ ਅਲੱਗ ਤੋਂ ਕਹਿ ਲਓ ਕਿ ਇੱਕ ਮੋਰਚਾ ਇਹ ਬਣਾ ਦਿੰਦੇ ਨੇ ਪੂਰੇ ਦਾ ਪੂਰਾ। ਤਾਂ ਇਸ ਕਰਕੇ ਸਵੇਰੇ ਲੱਗ ਰਿਹਾ ਸੀਗਾ ਕਿ ਇਹ ਭਗਵੰਤ ਮਾਨ ਹੋਰਾਂ ਦੀ ਪਹਿਲੀ ਤਾਂ ਗੱਲ ਇਹ ਹੈ ਕਿ ਬਹੁਤ ਹੀ ਨਲਾਇਕੀ ਸੀ ਕਿ 5 ਮਹੀਨੇ ਕੋਈ ਗੱਲਬਾਤ ਕਰਕੇ ਰਸਤਾ ਨਹੀਂ ਕੱਢਿਆ। ਤੇ ਜਦੋਂ ਐਨ ਮੌਕੇ ਤੇ ਆਈ ਗੱਲ ਤਾਂ ਫਿਰ ਇਹਨਾਂ ਨੇ ਉਹ ਕੰਮ ਕੀਤਾ ਕਿ ਬੀਬੀਆਂ ਦੀ ਧੂਆ ਘੜੀਸ, ਲੋਕਾਂ ਦੇ ਨਾਲ ਗਾਲੀ ਗਲੋਚ, ਤਲਖੀ, ਇਹ ਸਾਰਾ ਕੁਛ, ਡਾਂਗ ਸੋਟਾ, ਇਹ ਜਦੋਂ ਇਸਤੇਮਾਲ ਕੀਤਾ ਜਾਂਦਾ ਹੈ ਨਾ ਅੱਜ ਦੇ ਦੌਰ ਦੇ ਵਿੱਚ, ਇਹ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਲੋਕਾਂ ਦਾ ਪ੍ਰਤੀਕਰਮ ਬਣਦਾ ਹੈ। ਤਾਂ ਹੁਣ ਜਿਹੜਾ ਮਾਮਲਾ ਹੈ ਉਹ ਇਹੋ ਹੀ ਆ ਕਿ ਸ਼ਾਇਦ ਲੱਗਦਾ ਹੈ ਕਿ ਬਹੁਤ ਵੱਡਾ ਕੋਈ ਫੈਸਲਾ ਵੀ ਆ ਸਕਦਾ, ਕਿਉਂਕਿ ਦੇਖੋ ਇਹ ਮੀਟਿੰਗ ਜਿਹੜੀ ਸੱਦੀ ਗਈ ਜਿਵੇਂ 32 ਜਥੇਬੰਦੀਆਂ ਦੀ, ਤਾਂ ਉਹਦੇ ਵਿੱਚ ਉਹ ਕੋਈ ਫੈਸਲਾ ਲੈ ਲੈਂਦੇ ਆ ਤਾਂ ਫਿਰ ਔਖਾ ਹੋ ਜਾਏਗਾ। ਤੇ ਸਾਰੇ ਜੇ 32 ਕਿਸਾਨ ਜਥੇਬੰਦੀਆਂ ਦੇ ਕਾਡਰ ਦੇ ਵਿੱਚੋਂ ਬੰਦੇ ਆ ਜਾਂਦੇ ਨੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਮੋਰਚਾ ਬਣ ਜਾਏਗਾ, ਕਿਉਂਕਿ 30-40 ਪਿੰਡ ਤਾਂ ਆਲਰੇਡੀ ਉੱਥੇ ਬੈਠੇ ਹੀ ਆ। 30-40 ਪਿੰਡਾਂ ਦਾ ਚੱਲ ਰਿਹਾ ਮੋਰਚਾ। ਉਧਰੋਂ ਤੁਸੀਂ ਦੇਖਿਆ ਹੋਣਾ ਹੋਰ ਸਮਾਜ ਸੇਵੀ ਜਾਂ ਹੋਰ ਚਿੰਤਕ ਲੋਕ ਜਿਹੜੇ ਉਹ ਵੀ ਪਹੁੰਚ ਰਹੇ ਆ। ਸੋ ਇਸ ਕਰਕੇ ਜੋ ਕੀਤਾ ਇਹਨਾਂ ਨੇ ਉਹ ਕੀਤੇ ਦਾ ਹੀ ਨਤੀਜਾ ਹੈ। ਮੈਂ ਤਾਂ ਇਹ ਗੱਲ ਸਮਝਦਾ ਵਾਂ ਕਿ ਜੋ ਇਹਨਾਂ ਨੇ ਕੀਤਾ ਉਸ ਕੀਤੇ ਦਾ ਹੀ ਨਤੀਜਾ ਹੈ ਕਿ ਇੱਕ ਅੰਦੋਲਨ, ਐਸਾ ਅੰਦੋਲਨ ਖੜਾ ਹੋ ਰਿਹਾ ਹੈ ਜਿਹਦਾ ਆਕਾਰ ਜਿਹੜਾ ਹੈ ਉਹ ਹੁਣ ਤੋਂ ਕਿਆਸਿਆ ਨਹੀਂ ਜਾ ਸਕਦਾ ਕਿ ਉਹਦਾ ਆਕਾਰ ਜਾਂ ਫੈਲਾਅ ਜਿਹੜਾ ਉਹ ਐਡਾ ਕਰਾਏਗਾ, ਹੋ ਸਕਦਾ ਬਹੁਤ ਵੱਡਾ ਹੋ ਜਾਏ। ਕਿਉਂਕਿ ਲਤੀਫਪੁਰ ਵਾਲਾ ਗੁੱਸਾ ਵੀ ਤੁਸੀਂ ਇਹਦੇ ਵਿੱਚ ਜੋੜ ਸਕਦੇ ਹੋ ਕਿ ਲਤੀਫਪੁਰਾ ਜਿਹੜਾ ਤਕਲੀਫਪੁਰਾ ਬਣਾ ਦਿੱਤਾ ਇਹਨਾਂ ਨੇ, ਲਤੀਫਪੁਰ ਨੂੰ ਜਿਹੜਾ ਤਕਲੀਫਪੁਰ ਬਣਾਇਆ, ਉਹਦਾ ਗੁੱਸਾ ਵੀ ਕਿਤੇ ਨਾ ਕਿਤੇ ਇਸ ਅੰਦੋਲਨ ਦੇ ਨਾਲ ਜੁੜੇਗਾ।